ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ, ਪਾਇਓ ਜਰਾ ਚਾਨਣਾ। ਕਾਂਗਰਸ ਨੇ ਆਪ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਦੀਆਂ ਮੀਟਿੰਗਾਂ ਤਾਂ ਆਪਾਂ ਵੈਸੇ ਬੜੀਆਂ ਦੇਖੀਆਂ ਵੀ ਦਿੱਲੀ ਦੇ ਵਿੱਚ ਲਗਾਤਾਰ ਕਹਿੰਦੇ ਕਦੀ ਕਿਸੇ ਨੂੰ ਸੱਦ ਲਿਆ ਤੇ ਕਦੀ ਇਕੱਠੇ ਬਿਠਾ ਲਏ, ਕਦੀ ਕੁਝ ਕਰ ਲਿਆ, ਕਦੀ 3 ਬੰਦਿਆਂ ਦਾ ਪੈਨਲ ਬਣਾਤਾ ਵੀ ਜਾਓ ਪੰਜਾਬ ਜਾ ਕੇ ਦੇਖੋ ਮਾਹੌਲ ਚਾਲ ਕੀ ਹੈ, ਫਿਰ ਸਾਨੂੰ ਰਿਪੋਰਟ ਕਰੋ। ਪਰ ਆਖਿਰਕਾਰ ਹੁਣ ਸੂਚੀ ਜਾਰੀ ਹੋਈ ਹੈ। ਇਹ ਸੂਚੀ ਕੇਸ ਦੇ ਲਈ ਖਰੀ ਹੈ ਤੇ ਕੇਸ ਦੇ ਲਈ ਸਿਰਫ ਤੇ ਸਿਰਫ ਕਹਿ ਲਈਏ ਵੀ ਨਮੋਸ਼ੀ ਪੱਲੇ ਪਈ ਹੈ। ਕਿਹੋ ਜਿਹੀ ਹੈ ਇਹ ਸੂਚੀ ਤੇ 2027 ਦੀਆਂ ਚੋਣਾਂ ਇਸ ਸੂਚੀ ਦੇ ਤਰੀਕੇ ਦੇ ਨਾਲ ਹੀ ਲੜੀਆਂ ਜਾਣਗੀਆਂ ਜਾਂ ਫਿਰ ਹਾਲੇ ਇਹਨੂੰ ਆਪਾਂ ਪਾਣੀ ਨਾਪਣ ਵਾਲੀ ਗੱਲਬਾਤ ਹੀ ਮੰਨੀਏ? ਪਹਿਲਾਂ ਤੇ ਜੇ ਮੀਟਿੰਗਾਂ ਦੀ ਗੱਲ ਕਰੀਏ, 29 ਮਈ ਨੂੰ ਮੀਟਿੰਗ ਹੁੰਦੀ ਆ, ਫਿਰ 16 ਤੋਂ 18 ਜੂਨ ਨੂੰ ਮੀਟਿੰਗ ਦਾ ਸਿਲਸਿਲਾ ਚੱਲਦਾ, 21 ਜੂਨ ਨੂੰ ਮੀਟਿੰਗ, 25 ਜੂਨ ਨੂੰ ਮੀਟਿੰਗ, ਯਾਨੀ ਮੀਟਿੰਗ 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 ਮੀਟਿੰਗ। ਦਰਅਸਲ ਮਾਮਲਾ ਤੇ ਬਣ ਗਿਆ ਜੀ ਕਿ ਬੀਰਬਲ ਦੀ ਖਿਚੜੀ ਵਾਲਾ ਜੀ। ਬੀਰਬਲ ਦੀ ਖਿਚੜੀ ਦਾ ਕਿੱਸਾ ਮੈਂ ਅੱਗੇ ਵੀ ਸੁਣਾਇਆ ਕਿ ਦਰਅਸਲ ਬੜਾ ਰੌਚਕ ਕਿੱਸਾ ਹੈ ਤੇ ਬੜਾ ਪ੍ਰੇਰਨਾਦਾਇਕ ਤੇ ਸਿੱਖਿਆਦਾਇਕ ਕਿੱਸਾ ਹੈ ਕਿ ਕਿਸੇ ਵਿਅਕਤੀ ਨੂੰ ਇਹ ਮੌਕਾ ਮਿਲਿਆ ਕਿਉਂਕਿ ਐਲਾਨ ਕੀਤਾ ਅਕਬਰ ਨੇ ਕਿ ਕੋਈ ਇੰਨੀ ਠੰਡ 'ਚ ਫਲਾਣੀ ਨਦੀ ਦੇ ਵਿੱਚ ਕੋਈ ਖਲੋ ਕੇ ਰਾਤ ਕੱਟ ਲਵੇ ਤੇ ਮੈਂ ਉਹਨੂੰ ਮੋਹਰਾਂ ਦਿਆਂਗਾ। ਤਾਂ ਇੱਕ ਮੇਰੇ ਵਰਗਾ ਜ਼ਰੂਰਤਮੰਦ ਆ ਗਿਆ, ਉਹਨੇ ਚੈਲੰਜ ਪ੍ਰਵਾਨ ਕੀਤਾ ਤੇ ਸਵੇਰੇ ਜਦੋਂ ਆਇਆ ਤਾਂ ਉਹਨੇ ਆਖਿਆ ਕੋਈ ਗੱਲ ਨਹੀਂ, ਮੋਹਰਾਂ ਤਾਂ ਤੈਨੂੰ ਮੈਂ ਦਿਆਂਗਾ, ਪਰ ਇਹ ਦੱਸ ਕਿ ਇਸ ਤਰ੍ਹਾਂ ਤੂੰ ਇੰਨੀ ਬਰਫੀਲੀ ਨਦੀ ਹੈ ਜਿਹੜੀ, ਇੰਨੀ ਠੰਡ ਉੱਤੋਂ, ਤੇ ਤੂੰ ਕਿਵੇਂ ਰਾਤ ਕੱਟ ਗਿਆ? ਤਾਂ ਉਸਨੇ ਕਿਹਾ ਕਿ ਮਹਿਲਾਂ ਦੇ ਵਿੱਚ ਰੌਸ਼ਨੀ ਸੀ ਤੇ ਮੈਂ ਉਸ ਗਰਮਾਇਸ਼ ਦਾ, ਉਸ ਤਪਸ਼ ਦਾ ਅਹਿਸਾਸ ਕਰਕੇ ਕਿ ਇਹ ਮੇਰੇ ਕੋਲ ਆ, ਮੈਂ ਆਪਣੀ ਰਾਤ ਕੱਟ ਲਈ ਆ। ਤੇ ਉਹ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਹੁੰਦੇ ਸਨ, ਦੱਸਦੇ। ਉਹਨੇ ਆਖਿਆ ਇਹਦਾ ਸਿਰ ਕਲਮ ਕਰ ਦਿਓ, ਕੱਲ ਨੂੰ ਇਹਨੇ ਤੇ ਚੀਟਿੰਗ ਕੀਤੀ ਆਪਣੇ ਨਾਲ। ਉਹਨੇ ਆਖਿਆ ਲੈ ਲਓ ਮੋਹਰਾ, ਇਹ ਤੇ ਸਿਰ ਹੀ ਲਾਉਣ ਨੂੰ ਫਿਰਦਾ। ਤੇ ਉਹ ਕਿਤੇ ਲੰਘਦਾ ਟੱਪਦਾ ਬੀਰਬਲ ਉਧਰ ਨੂੰ ਆ ਗਿਆ ਤੇ ਬੀਰਬਲ ਨੇ ਆਖਿਆ ਕਿ ਤੂੰ ਕਾਹਦੇ 'ਚ? ਉਹਨੇ ਆਖਿਆ ਮੈਨੂੰ ਨਾ ਪੁੱਛ, ਮੈਨੂੰ ਤੇ ਕੱਲ ਨੂੰ ਇਹਨੇ ਡਾ ਦੇਣਾ, ਮੇਰੇ ਤੇ ਧੌਣ ਡਾ ਦੇਣੀ ਆ। ਉਹਨੇ ਸਾਰਾ ਕਿੱਸਾ ਜਦੋਂ ਦੱਸਿਆ ਤੇ ਬੀਰਬਲ ਜਾ ਕੇ ਅਗਲੇ ਦਿਨ ਵਾਪਸ ਪਰਤਿਆ। ਇਹਨਾਂ ਨੂੰ ਬੀਰਬਲ ਤੋਂ ਬਗੈਰ ਫੈਸਲਾ ਲਾਗੂ ਕਿਵੇਂ ਹੋਵੇ, ਕਿਉਂਕਿ ਉਹ ਅਹਿਮ ਬੰਦਾ ਸੀ। ਤਾਂ ਉਹਨਾਂ ਨੇ ਬੰਦੇ ਭੇਜੇ। ਉਹਨੇ ਆਖਿਆ ਵੀ ਮੈਂ ਖਿਚੜੀ ਪਕਾ ਰਿਹਾ ਵਾਂ ਤੇ ਜਦੋਂ ਪੱਕ ਗਈ ਮੈਂ ਉਦੋਂ ਆਵਾਂਗਾ। ਉਹ ਫੇਰ ਜਾਣ ਕਿ ਆ ਜਾ ਬੀਰਬਲ, ਖਿਚੜੀ ਬਣ ਗਈ। ਉਹਨੇ ਆਖਿਆ ਨਾ, ਫੇਰ ਜਾਣ। ਉਹ ਖੀਰ ਬਾਦਸ਼ਾਹ, ਉਹਨਾਂ ਨੇ ਆਖਿਆ ਕਿ ਉਹਦੀ ਖਿਚੜੀ ਨਹੀਂ ਬਣਦੀ। ਉਹਨੇ ਗੁੱਸੇ 'ਚ, ਉਹਨੇ ਨਾਲ ਲੱਗਦਾ ਅੱਜ ਦੋਵਾਂ ਦਾ ਹੀ ਕੰਮ ਕਰਨਾ ਪਊ, ਉਹਦੇ ਵੀ ਧੌਣ ਝਟਕਣੀ ਪੈਣੀ, ਕਿੱਡਾ ਬੇਵਕੂਫ ਬਣਾਇਆ ਇਹਨੇ। ਉਹਨੇ ਜਦੋਂ ਆ ਕੇ ਦੇਖਿਆ, ਉਹਨੇ ਬੀਰਬਲ ਤੂੰ ਆਉਂਦਾ ਕਿਉਂ ਨਹੀਂ? ਉਹਨੇ ਹਜ਼ੂਰ ਹਜ਼ੂਰੇ ਵਾਲਾ ਮੇਰੀ ਖਿਚੜੀ ਹੈ, ਜਦੋਂ ਤੱਕ ਰਿੱਝਦੀ ਨਹੀਂ ਉਦੋਂ ਤੱਕ ਮੈਂ ਨਹੀਂ ਆ ਸਕਦਾ। ਉਸਨੇ ਆਖਿਆ, ਗੌਰ ਨਾਲ ਦੇਖਿਆ, ਉਹਨੇ ਆਖਿਆ ਤੇਰਾ ਬੇੜਾ ਤਰਜੇ ਕਿ ਇਹ ਜਿਹੜਾ ਤੂੰ ਬਣਾਈ ਬੈਠਾ ਟਕਵੰਜ ਜਿਹਾ, ਇਹਦੇ ਨਾਲ ਤੇ ਸਾਰੀ ਜ਼ਿੰਦਗੀ ਨਹੀਂ ਰਿੱਧ ਤੂੰ ਸਕਦਾ ਆਪਦੀ ਖਿਚੜੀ। ਕਿਉਂਕਿ ਥੱਲੇ ਅੱਗ ਸੀ ਤੇ ਤਾਂ ਉਹਨੇ 4 ਫੁੱਟ 5 ਫੁੱਟ ਕੁੱਜਾ ਬੰਨਿਆ ਸੀ। ਹੁਣ ਅੱਗ ਦਾ ਸੇਕ 4-5 ਫੁੱਟ। ਉਹਨੇ ਇਹ ਤੂੰ ਬੇਵਕੂਫ ਲੱਗਿਆ ਬੀਰਬਲ, ਦਿਮਾਗ ਤੇਰਾ ਖਰਾਬ ਹੈ ਕਿ ਬਈ ਕਿੱਥੇ ਅੱਗ ਤੇ ਕਿੱਥੇ ਉੱਤੇ ਜਾ ਕੇ ਤੁਸੀਂ ਆ ਬੰਨਿਆ, ਇਹਦਾ ਸੇਕ ਪਹੁੰਚਦਾ। ਉਹਨੇ ਆਖਿਆ ਫਿਰ ਤੇਰੇ ਮਹਿਲਾਂ ਦੀ ਰੌਸ਼ਨੀ ਦਾ ਸੇਕ ਉੱਥੇ ਨਦੀ 'ਚ ਕਿਵੇਂ ਪਹੁੰਚ ਗਿਆ ਵੀ? ਤਾਂ ਗੱਲ ਇਹ ਬੀਰਬਲ ਦੀ ਖਿਚੜੀ ਹਲੀ ਹੋਈ ਪਈ ਸੀ। ਤਾਂ ਖੀਰ ਬੀਰਬਲ ਦੀ ਖਿਚੜੀ
ਅੱਕ ਗਈ ਆ। ਤੇ ਜੇ ਮੈਂ ਵੇਖਾਂ ਇਸ ਵੇਲੇ ਤੁਸੀਂ ਸਮਝ ਲਓ ਕਿ ਚੰਨੀ ਤੋਂ ਲੈ ਕੇ 21 ਨੇਤਾ ਰੰਧਾਵਾ ਤੱਕ 21 ਨੇਤਾ ਐਡਜਸਟ ਕਰ ਦਿੱਤੇ ਇਹਨਾਂ ਨੇ। ਜੀ ਤਾਂ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ, ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਪਰਸਨ ਸਿੰਗਲਾ, ਕੋਰ ਕਮੇਟੀ ਦੇ ਵਿੱਚ ਚਲੇ ਗਏ ਚੇਅਰਪਰਸਨ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਬਣ ਗਏ ਡਾਕਟਰ ਅਮਰ ਸਿੰਘ। ਨਾਲ ਲਾ ਜੀ ਦਿੱਤੇ ਵਰਕਿੰਗ ਪ੍ਰੈਜ਼ੀਡੈਂਟ ਵਾਲਾ ਫਾਰਮੂਲਾ ਸ਼ਾਇਦ ਆਪਾਂ ਪਿਛਲੇ ਦਿਨ ਹੀ ਵਿਚਾਰ ਵੀ ਰਹੇ ਸੀ ਕਿ ਵਰਕਿੰਗ ਪ੍ਰੈਜ਼ੀਡੈਂਟ ਲਾਏ ਜਾ ਸਕਦੇ। ਉਹਦੇ ਵਿੱਚ ਡੈਨੀ ਜੀ ਆ ਗਏ, ਐਸੀ ਭਾਈਚਾਰੇ ਤੋਂ ਆ ਗਏ। ਤੇ ਇਹ ਵੈਸੇ ਤੁਹਾਨੂੰ ਪਤਾ ਹੈਗਾ ਆਪਾਂ ਐਸੀ ਭਾਈਚਾਰੇ ਦੇ ਵਿੱਚ ਵੀ ਦੇਖਦੇ ਆ ਨਾ, ਜਿਵੇਂ ਰਵਿਦਾਸੀ ਆ ਗਏ ਜਾਂ ਜੀ ਮਜਬੀ ਸਿੱਖ ਆ ਗਏ, ਤਾਂ ਉਹਦਾ ਮਤਲਬ ਕਿ ਇਹ ਵੀ ਇੱਕ ਵਰਗ ਦੀ ਰਹਿਨਮਾਈ ਕਰਦੇ ਆ। ਡੈਨੀ ਸਾਹਿਬ ਆ ਗਏ, ਡਾਕਟਰ ਵੇਰਕਾ ਆ ਗਏ, ਤੇ ਫਿਰ ਅੱਗੇ ਆ ਗਿਆ ਸੰਗਤ ਸਿੰਘ ਗਿਲਜੀਆਂ, ਇਹ OBC ਚੋਂ ਆ ਗਏ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਾਲਮੇਲ ਬਿਠਾਇਆ ਗਿਆ ਹੈ। ਕੰਪੇਨ ਕਮੇਟੀ ਦੇ ਜਿਹੜੇ ਕੋ ਚੇਅਰਪਰਸਨ ਲਾਏ ਨੇ ਸੁਖਪਾਲ ਸਿੰਘ ਖਹਿਰਾ, ਵੱਡੀ ਐਂਟਰੀ ਹੋਈ ਆ ਸੁਖਪਾਲ ਸਿੰਘ ਜੀ ਖਹਿਰਾ ਦੀ। ਆਪਾਂ ਇਹਦੇ ਬਾਰੇ ਵੀ ਦੱਸਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਵੀ ਦਾਅਵੇਦਾਰਾਂ ਦੀ ਦੌੜ ਦੇ ਵਿੱਚ ਆ। ਰਾਣਾ ਗੁਰਜੀਤ, ਕਮਾਲ ਦੀ ਗੱਲ ਹੈ, ਦੋਵੇਂ ਰਾਈਵਲ। ਤਾਂ ਇਹ ਜਿਹੜੇ ਕੱਟੜ ਵਿਰੋਧੀ ਆ, ਇਹਨਾਂ ਦੀ ਰਾਈਵਲਰੀ ਮਸ਼ਹੂਰ ਆ। ਤਾਂ ਦੋਨੇ ਹੀ ਰਾਈਵਲਰ ਜਿਹੜੇ ਆ ਉਹ ਇੱਕੋ ਕਮੇਟੀ 'ਚ ਆ, ਰਾਣਾ ਗੁਰਜੀਤ ਵੀ ਤੇ ਡਾਕਟਰ ਧਰਮਵੀਰ ਗਾਂਧੀ ਵੀ। ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਜਿਹੜੇ ਸਹਾਇਕ ਚੇਅਰਪਰਸਨ ਲਾਏ ਆ ਉਹ ਹੈਗੇ ਨੇ ਸੋਨੀ ਸਾਹਿਬ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਵਾਪਸੀ ਹੋਈ ਇਹਨਾਂ ਦੀ ਵੀ ਤਗੜੀ, ਅੰਗਦ ਸਿੰਘ ਸੈਣੀ ਨੌਜਵਾਨ, ਜੀ ਤੇ ਭਾਰਤ ਭੂਸ਼ਣ ਆਸ਼ੂ ਵੀ ਐਡਜਸਟ ਕਰ ਦਿੱਤੇ ਗਏ ਨੇ। ਮੈਨੀਫੈਸਟੋ ਕਮੇਟੀ ਦੇ ਵਿੱਚ ਜਿਹੜੇ ਕੋ ਚੇਅਰਪਰਸਨ ਨੇ ਉਹਦੇ ਵਿੱਚ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਨਾਲ ਸੁਖਵਿੰਦਰ ਸਿੰਘ ਸੁਖ ਸਰਕਾਰੀਆ। ਤਾਂ ਕਹਿਣ ਦਾ ਮਤਲਬ ਹੈ ਕਿ ਗੁਰਪ੍ਰੀਤ ਛੱਡਿਆ ਹੀ ਕੋਈ ਨਹੀਂ, ਜਿਹਨੂੰ ਮਾੜਾ ਮੋਟਾ ਨਾਂ ਮਿਲਿਆ ਹੋਵੇ ਕੋਈ ਛੱਡਿਆ ਹੀ ਨਹੀਂ। ਪਰ ਰਾਜਾ ਵੜਿੰਗ ਬਰਕਰਾਰ, ਪ੍ਰਤਾਪ ਸਿੰਘ ਬਾਜਵਾ ਬਰਕਰਾਰ। ਪ੍ਰਤਾਪ ਸਿੰਘ ਬਾਜਵਾ ਨੇ ਤੇ ਮੈਂ ਤੁਹਾਨੂੰ ਦੱਸਿਆ ਸੀ ਹਾਂ ਕਰਵਾ ਲਈ ਸੀ, ਨਹੀਂ ਗੱਭਰੂ ਨੇ ਹਾਂ ਕਰਵਾ ਕੇ ਛੱਡੀ। ਤਾਂ ਮਤਲਬ ਉਹ ਤੇ ਕਹਿੰਦੇ ਸੀ ਕਿ ਜੇ ਮੈਨੂੰ ਤੁਸੀਂ ਅਹੁਦੇ ਤੋਂ ਲਾਇਆ ਤੇ ਮੈਂ ਤਾਂ ਇਲੈਕਸ਼ਨ ਹਾਰ ਜਾਵਾਂਗਾ। ਇਹ ਬੈਕਡੋਰ ਤੁਹਾਨੂੰ ਪਤਾ ਹੀ ਹੈ, ਗੱਲਾਂ ਜਿੱਦਾਂ ਦੀਆਂ ਚੱਲਦੀਆਂ ਹੁੰਦੀਆਂ ਨੇ। ਤੋਂ ਦੂਜੇ ਪਾਸੇ ਰਾਜਾ ਵੜਿੰਗ ਦੀ ਬਾਈ ਹਾਈ ਕਮਾਂਡ ਦੇ ਵਿੱਚ ਬਹੁਤ ਪੈਂਠ ਹੈ, ਬਹੁਤ ਤਗੜੀਆਂ ਗੋਟੀਆਂ ਫਿੱਟ ਨੇ ਬੰਦੇ ਦੀਆਂ। ਤਾਂ ਉਹ ਲੋਹਾ ਆਪਦਾ ਮਨਵਾ ਗਏ ਨੇ। ਤਾਂ ਬਾਕੀ ਮੇਰੇ ਖਿਆਲ ਦੇ ਨਾਲ ਕਾਂਗਰਸ ਦੇ ਵਿੱਚ ਕੋਈ ਵੱਡਾ ਬਦਲਾਅ ਤੇ ਆਪਾਂ ਨੂੰ ਨਹੀਂ ਵੇਖਣ ਨੂੰ ਮਿਲਿਆ। ਤੇ ਹੁਣ ਲਗਭਗ ਰਾਜਾ ਵੜਿੰਗ ਦੀ ਨੁਮਾਇੰਦਗੀ ਜਿਹੜੀ ਆ ਸਾਰਿਆਂ ਨੂੰ ਮੇਰੇ ਖਿਆਲ ਦੇ ਨਾਲ ਪ੍ਰਵਾਨ ਹੋ ਜਾਏਗੀ। ਪਰ ਦੇਖਣਾ ਹੋਏਗਾ ਕੀ ਰਿਜ਼ਲਟ ਆਉਂਦਾ ਹੈ। ਮੇਰੇ ਖਿਆਲ ਦੇ ਨਾਲ ਕਾਂਗਰਸ ਇਸ ਤੋਂ ਵੱਧ ਕੁਝ ਕਰ ਵੀ ਨਹੀਂ ਸੀ ਸਕਦੀ। ਕੀ ਕਰੇਗੀ? ਚੰਨੀ ਨੂੰ ਲਾਉਂਦੇ ਆ ਤੇ ਇਹਨਾਂ ਦਾ ਆਪਦਾ ਹੀ ਜੱਟ ਵੋਟ ਜਿਹੜਾ ਹੈ ਉਹ ਇਹਨਾਂ ਨੂੰ ਨਹੀਂ ਪੈਂਦਾ। ਠੀਕ ਹੈ ਜੀ। ਰਾਜਾ ਵੜਿੰਗ ਨੂੰ ਲਾਉਂਦੇ ਆ ਤੇ ਰਾਜਾ ਵੜਿੰਗ ਨੂੰ ਲਿਜਾਣਗੇ ਕਿੱਥੇ, ਕਿਉਂਕਿ ਮੈਂਬਰ ਪਾਰਲੀਮੈਂਟ ਤਾਂ ਲੁਧਿਆਣੇ ਤੋਂ ਆ। ਉਹਨਾਂ ਨੇ ਜੋ ਗੱਲ ਹਾਈਕਮਾਨ ਨੇ ਕਹੀ ਉਹਨਾਂ ਨੇ ਮੰਨੀ ਆ। ਕਿੱਧਰ ਲਿਜਾਣਗੇ? ਪ੍ਰਤਾਪ ਸਿੰਘ ਬਾਜਵਾ 50 ਸਾਲ ਦਾ ਉਹਨਾਂ ਦਾ ਸਿਆਸੀ ਕੈਰੀਅਰ ਆ, ਵਫਾਦਾਰ ਰਹੇ ਨੇ ਕਾਂਗਰਸ ਤੇ, ਕਿਵੇਂ ਲਾਏ ਜਾ ਸਕਦੇ ਨੇ? ਤਾਂ ਮਤਲਬ ਕਿ ਐਡਜਸਟਮੈਂਟ ਹੀ ਸੀ। ਤਾਂ ਤਕਰੀਬਨ ਇਹ ਕਹਿ ਲਈਏ ਆਪਾਂ ਸਮਝੌਤਾਵਾਦੀ ਜਿਹਾ ਫੇਰ ਬਦਲਿਆ, ਐਡਜਸਟ ਕਰ ਦਿੱਤੇ ਗਏ ਆ। ਤੇ CM ਫੇਸ ਮੈਨੂੰ ਲੱਗਦਾ ਹੈ ਕਿ ਕਾਂਗਰਸ ਨਹੀਂ ਦੇਵੇਗੀ। CM ਫੇਸ ਨਹੀਂ ਦਿੱਤਾ ਜਾਊਗਾ। ਹਰ ਇੱਕ ਨੂੰ ਉਮੀਦ ਦਿੱਤੀ ਜਾਊਗੀ ਕਿ ਚੱਲ ਭਾਈ ਤੂੰ ਲੜ, ਤੇ ਜੇ ਚੰਗੀ ਪਰਫਾਰਮੈਂਸ ਹੋਈ ਤੇਰੀ, ਤੂੰ ਵੀ ਦਾਅਵੇਦਾਰੀਆਂ ਦੀ ਦੌੜ ਦੇ ਵਿੱਚ ਸ਼ਾਮਲ ਰਹੇਗਾ। ਜੀ ਇੱਥੇ ਵੀ ਫਿਰ ਮੈਨੂੰ ਲੱਗਦਾ ਉਹੀ ਵਾਲਾ ਕੰਮ ਕਰਨਗੇ ਵੀ ਭਾਈ 2.5 ਸਾਲ ਤੂੰ ਤੇ 2.5 ਸਾਲ ਤੂੰ, ਤੇ ਉਦਾਂ ਦੀ ਖਿਚੜੀ ਪਕਾਉਣ ਵਾਲੇ ਵਾਅਦਿਆਂ ਦੇ ਨਾਲ ਅੱਗੇ ਵਧਣਗੇ। ਪਰ ਆਖਰੀ ਵਾਰ ਕਦੋਂ ਗਏ ਸੀ ਇਹ ਬਿਨਾਂ CM ਫੇਸ ਦੇ ਤੇ ਜਿੱਤੇ ਸੀ ਪੰਜਾਬ ਦੇ ਵਿੱਚ? ਕੁਝ ਦੱਸ ਸਕਦੇ ਹੋ? ਨਹੀਂ, CM ਫੇਸ ਤੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੇਲੇ ਹੀ ਸ਼ੁਰੂਆਤ ਕੀਤੀ ਹੈ ਨਾ। ਅੱਛਾ, ਉਸ ਤੋਂ ਪਹਿਲਾਂ ਕਦੀ ਵੀ ਨਹੀਂ ਕੀਤੀ? ਨਹੀਂ, ਉਸ ਤੋਂ ਪਹਿਲਾਂ CM ਫੇਸ ਮੈਨੂੰ ਲੱਗਦਾ ਮੇਰੀ ਸੰਭਾਲਾ 'ਚ 91 ਵਾਲਾ ਇਲੈਕਸ਼ਨ ਜਿਹੜਾ ਮੈਂ ਦੇਖਿਆ ਉਹਦੇ 'ਚ ਤੇ ਕੋਈ ਹੈ ਹੀ ਨਹੀਂ ਸੀਗਾ, ਕਿਉਂਕਿ ਵਿਰੋਧੀ ਧਿਰ ਤੇ ਬਾਈਕਾਟ ਦੇ ਵਿੱਚ ਸੀ, ਅਕਾਲੀ ਤੇ ਬਾਈਕਾਟ ਸਨ। ਬੇਅੰਤ ਸਿੰਘ ਮੈਨੂੰ ਨਹੀਂ ਲੱਗਦਾ ਕਿ ਉਸ ਵੇਲੇ CM ਫੇਸ ਸੀ। ਇਹ ਕੈਪਟਨ ਅਮਰਿੰਦਰ ਸਿੰਘ ਵੇਲੇ ਹੀ ਪਿਰਤ ਇਹਨਾਂ ਨੇ ਪਾਈ ਸੀਗੀ। ਤੇ ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਨੂੰ ਲੱਗਿਆ ਕਿ ਪਿਰਤ ਜਿਹੜੀ ਆ ਉਹ ਤੋੜਨੀ ਪਵੇ। ਜੀ
ਅੱਗੇ ਵਧਦੇ ਹਾਂ ਤੇ ਗੱਲ ਕਰੀਏ ਸਰਕਾਰ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਸਕੀਮ ਦੇ ਲਾਂਚ ਬਾਰੇ। ਬੀਬੀਆਂ ਦੇ ਖਾਤਿਆਂ ਦੇ ਵਿੱਚ ਟੂੰ-ਟੂੰ ਹੋਈ ਹੈ, ਟਰਿੰਗ-ਟਰਿੰਗ ਹੋਈ ਹੈ, ਕਿਵੇਂ ਹੋਈ ਹੈ ਤਾਂ ਤੁਸੀਂ ਦੱਸੋਗੇ। ਪਰ ਮੈਂ ਅੱਜ ਜਿਹੜੀਆਂ ਤਸਵੀਰਾਂ ਦੇਖ ਰਿਹਾ, ਧੜਾ-ਧੜ ਹਰੇਕ ਹਲਕੇ 'ਚ ਹਾਲ ਬੁੱਕ ਨੇ ਤੇ ਉੱਥੇ ਹਲਕੇ ਦਾ ਇੰਚਾਰਜ ਜਾਂ ਫਿਰ ਐਮਐਲਏ ਜਾਂਦਾ ਹੈ, ਬਕਾਇਦਾ ਫੋਨ ਲਹਿਰਾਏ ਜਾ ਰਹੇ ਨੇ, ਦੱਸਿਆ ਜਾ ਰਿਹਾ ਵੀ ਭਾਈ ਆਹ ਸੀ ਸਾਡੀ ਸਕੀਮ ਤੇ ਐਂ ਅਸੀਂ ਦਿੱਤੀ ਹੈ, ਹੋਰ ਕਿਸੇ ਨੇ ਅੱਜ ਤੱਕ ਦਿੱਤੀ ਹੈ ਤਾਂ ਦੱਸੋ। ਇਹ ਆ ਗਿਆ ਜੀ ਇਨਕਲਾਬ। ਤੁਸੀਂ ਤਾਸ਼ ਖੇਡ ਲੈਂਦੇ ਹੋ ਗੁਰਪ੍ਰੀਤ? ਜੀ। ਤਾਂ ਤਾਸ਼ ਦੇ ਵਿੱਚ ਫਿਰ ਗੇਮਾਂ ਭਾਬੀ, ਸਰਾਂ, ਕੋਟ, ਸੀਪ, ਇਹ ਜ਼ਰੂਰ ਕੋਈ ਨਾ ਕੋਈ ਤੁਸੀਂ ਖੇਡੀ ਹੋਏਗੀ। ਤੇ ਜੇ ਜੀ, ਏਦਾਂ ਦੀ ਕੋਈ ਗੇਮ ਖੇਡੀ ਆ ਤਾਂ ਐਂਡ ਤੇ ਇੱਕ ਪੱਤਾ ਜਿਹੜਾ ਹੈ ਨਾ ਉਹ ਰਹਿ ਜਾਂਦਾ ਤੇ ਫਿਰ ਬਾਜੀ ਉਹਦੇ ਤੇ ਨਿਰਭਰ ਕਰਦੀ ਹੁੰਦੀ ਹੈ। ਕਈ ਮਰਤਬਾ ਦੁਖੀ ਸੱਟ ਲਾ ਜਾਂਦੀ ਹੈ, ਕਈ ਵਾਰ ਯਕੇ ਬੇਕਾਰ ਚਲੇ ਜਾਂਦੇ ਆ। ਮਤਲਬ ਕਿ ਇਹਨਾਂ ਦੇ ਕੋਲ ਉਹ ਆਖਰੀ ਕਾਰਡ ਸੀ ਜੋ ਇਹਨਾਂ ਨੇ ਅੱਜ ਪਲੇ ਕਰ ਦਿੱਤਾ। ਜੀ, ਠੀਕ ਹੈ ਜੀ। ਹੁਣ ਉਸ ਦੀ ਮੈਨੇਜਮੈਂਟ ਤੁਹਾਨੂੰ ਪਤਾ ਹੀ, ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਇੱਥੇ ਬੈਠੇ ਨੇ ਸਾਰਿਆਂ ਦੇ ਪਿੱਛੇ। ਇਹਨਾਂ ਜੀ, ਨੇ ਬੜੇ ਵੱਡੇ ਪੱਧਰ ਤੇ ਇਸ ਇਵੈਂਟ ਮੈਨੇਜਮੈਂਟ ਨੂੰ ਅੰਜਾਮ ਦਿੱਤਾ। ਹੁਣ ਦੇਖੋ ਇਹ ਜਿਹੜਾ ਪੈਸਾ ਵਾ, ਇਹ ਪੈਸਾ ਸਰਕਾਰ ਨੇ ਦਿੱਤਾ ਹੈ। ਇੱਕ ਤੇ ਜਿਹੜਾ ਪਿਛਲੇ ਦਿਨ ਹੀ 1500 ਕਰੋੜ ਰੁਪਈਆ ਲਿਆ ਕਰਜ਼ਾ, ਉਹਦੇ ਚੋਂ ਇੱਕ ਲੇਬਰ ਸੈਸ ਤੱਕ ਵੀ ਸ਼ਾਇਦ ਇਹਨਾਂ ਨੇ ਡਾਇਵਰਟ ਕਰ ਦਿੱਤਾ। ਤੁਸੀਂ ਵੇਖੋ ਕਿ ਇਸ ਸਰਕਾਰ ਦੇ ਪਾਸ ਇਹ ਕੁਝ ਕਰਨ ਵਾਸਤੇ ਖੁੱਲਾ ਹੱਥ ਨਹੀਂ ਹੈ। ਸਿਰਫ ਤੇ ਸਿਰਫ ਡੰਗ ਟਪਾਊ ਨੀਤੀਆਂ ਨੇ ਗੁਰਪ੍ਰੀਤ। ਪਰ ਜੀ, ਹੁਣ ਅਕਾਲੀ ਜਾਂ ਕਾਂਗਰਸੀ ਇਹ ਤੇ ਸਵਾਲ ਨਾ ਹੀ ਕਰਨ। ਮੈਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਬੁੜਬਕ ਲੋਕ ਬੈਠ ਜਾਓ ਚੁੱਪ ਕਰਕੇ, ਤੁਹਾਨੂੰ ਤੇ ਕੋਈ ਜੀ, ਹੱਕ ਹੀ ਨਹੀਂ। ਕਿਉਂਕਿ ਫ੍ਰੀ ਬੀਜ਼ ਦਾ ਜੋ ਤੰਦੂਆ ਜਾਲ ਤੁਸੀਂ ਬੁਣਿਆ, ਪੰਜਾਬ ਦਾ ਬੇੜਾ ਬਹਾਉਣ ਵਾਲੇ ਤੁਸੀਂ ਲੋਕ ਜੇ। ਤੁਸੀਂ ਤਾਂ ਬੋਲੋ ਹੀ ਜੀ, ਨਾ, ਚੁੱਪ ਕਰਕੇ ਬਹਿ ਜਾਓ। ਅੱਛਾ, ਹੁਣ ਜਿਹੜੀ ਇਹ ਯੋਜਨਾ ਲਾਗੂ ਕੀਤੀ ਗਈ ਆ ਗੁਰਪ੍ਰੀਤ, ਉਹਦੇ ਵਿੱਚ ਵੀ ਤੁਸੀਂ ਵੇਖਿਆ ਕਿ ਇੱਕ ਵਾਢਿਓ ਹੀ ਇਹਨਾਂ ਨੇ ਕਹਿ ਦਿੱਤਾ, ਕੋਈ ਸ਼੍ਰੇਣੀਬੱਧ ਨਹੀਂ ਕੀਤਾ, ਕੋਈ ਸ਼ਰਤ ਨਹੀਂ ਲਾਈ ਬਈ ਜਿਹੜਾ ਝਾੜੂਆਂ ਵਾਲਿਆਂ ਦੇ ਥਰੂ ਭਰ ਦੇਗਾ ਕਾਗਜ਼, ਉਹਦੇ ਖਾਤੇ 'ਚ ਇੱਕ ਸ਼ਬਦ ਇਹਨਾਂ ਨੇ ਬਣਾਇਆ ਟੂੰ ਟੂੰ। ਇਹ ਟੂੰ ਟੂੰ ਜੀ, ਨੇ ਅੱਜ ਭਗਵੰਤ ਮਾਨ ਦੀ ਜਾਨ ਛੁਡਾ ਦਿੱਤੀ। ਨੰਬਰ 1 ਜੀ, ਵੀਡੀਓ ਤੋਂ ਖੜਾ ਛੁੱਟ ਗਿਆ। ਨੰਬਰ 2 ਅਕਾਲ ਤਖਤ ਸਾਹਿਬ ਤੇ ਜੋ ਇਹਨਾਂ ਦਾ ਜਲੂਸ ਨਿਕਲਿਆ ਉਹਦੇ ਤੋਂ ਖੜਾ ਛੁੱਟ ਗਿਆ। ਟੂੰ ਜੀ, ਟੂੰ, ਜਿਹਨੂੰ ਵੀ ਬੁਲਾਈਏ ਕਹਿੰਦੇ ਨੱਚਣਾ ਹੀ ਨੱਚਣਾ, ਉਹ ਵਾਲਾ ਗਾਣਾ ਸੀ ਨਾ। ਜਿਹਨੂੰ ਵੀ ਜੀ, ਪੁੱਛੋ ਟੂੰ ਟੂੰ, ਤੇਰਾ ਨਾਂ ਕੀ ਹੈ? ਟੂੰ ਟੂੰ, ਕੀ ਕੰਮ ਕਰਦਾ? ਟੂੰ ਟੂੰ, ਕਿੱਥੇ ਚੱਲਿਆ? ਟੂੰ ਟੂੰ, ਬਈ ਕੀ ਹੋ ਗਿਆ? ਟੂੰ ਟੂੰ। ਲੋ ਪਾਗਲ ਹੋ ਗਏ ਨੇ ਲੋਕ ਯਾਰ, ਕਮਾਲ ਹੀ ਹੋ ਗਈ। ਬੈਂਕਾਂ ਦੇ ਵੱਲ ਹੇੜਾਂ ਭੱਜ ਗਈਆਂ ਨੇ। ਕੀ ਕਰੀਏ ਜੀ। ਹੁਣ ਇਹ ਸਕੀਮ ਇਸ ਹਿਸਾਬ ਨਾਲ ਇਹਨਾਂ ਨੇ ਲਾਂਚ ਕੀਤੀ ਆ ਕਿ ਡਾਇਵਰਟ ਕਰਨਾ ਪਿਆ ਪੈਸਾ। ਤੁਸੀਂ ਸੋਚ ਕੇ ਦੇਖੋ ਕਿ 40 ਲੱਖ ਔਰਤ ਇਹਨਾਂ ਨੇ ਰਜਿਸਟਰਡ ਕਰ ਲਈ ਆ ਤੇ ਆਉਣ ਜੀ, ਵਾਲੇ ਸਮੇਂ 'ਚ 10-20 ਲੱਖ ਹੋਰ ਹੋ ਗਈ ਤਾਂ ਸੋਚ ਕੇ ਦੇਖੋ ਕਿ ਕਿੰਨਾ ਪੈਸਾ ਮੰਥਲੀ ਬਚ ਜਾਏਗਾ, ਜੀ, ਕਿੰਨਾ ਪੈਸਾ। ਤੇ ਕੋਈ ਵੀ ਸਰਕਾਰ ਇਹਨੂੰ ਹੁਣ ਆ ਕੇ ਬੰਦ ਨਹੀਂ ਕਰ ਸਕੇਗੀ। ਉਲਟਾ ਬੀਜੇਪੀ ਤੇ ਸ਼ਾਇਦ ਹੋ ਸਕਦਾ ਕਵੇ ਕਿ ਡਬਲ ਇੰਜਨ ਸਰਕਾਰ ਬਣਾ ਲਿਓ ਤੇ ਬਾਈ ਅਸੀਂ ਤਾਂ ਇਹਦੇ ਤੋਂ ਵਧਾ ਕੇ ਰਕਮ ਦੇ ਦਿਆਂਗੇ। ਸੁਖਬੀਰ ਸਿੰਘ ਬਾਦਲ ਦਾ ਕੋਈ ਪਤਾ ਨਹੀਂ, ਉਹ ਕਹਦੇ ਮੈਂ 50-50 ਹਜ਼ਾਰ ਦਿਆਂਗਾ ਬੀਬੀਆਂ, ਮੇਰੀ ਸਰਕਾਰ ਬਿਲਕੁਲ। ਬਣਾ। ਹੋ ਸਕਦਾ ਚੰਨੀ ਹੋਰੀ ਵੀ ਕਹਿ ਦੇਣ ਕਿ ਬਾਈ ਤੁਸੀਂ ਕਾਂਗਰਸ ਸਰਕਾਰ ਬਣਾਓ ਤੇ ਸਹੀ, 5-7 ਪਿਛਲੀ ਹਜ਼ਾਰ ਪਿਛਲੀ ਵਾਰੀ ਆਖਿਆ ਹੀ ਸੀ 2022 ਦੇ ਵਿੱਚ, ਆਖਿਆ ਹੀ ਗਿਆ ਸੀ ਸ਼ਾਇਦ ਅਕਾਲੀ ਦਲ ਨੇ 2500 ਦਾ ਵਾਅਦਾ ਕੀਤਾ ਸੀ। ਹਾਂ, ਮੈਂ ਉਹੀ ਹੈ ਨਾ, ਮਹਿੰਗਾਈ ਤੇ ਇਹਨਾਂ ਦਾ ਸੂਚਕ ਅੰਕ ਇਹ ਵੀ ਹੈ ਨਾ ਕਿ ਹਰੇਕ 5 ਸਾਲਾਂ ਬਾਅਦ ਸੂਈ ਚੁੱਕ ਦਿੰਦੇ ਆ। ਤਾਂ ਕਹਿਣ ਦਾ ਮਤਲਬ ਇਹ ਗੁਰਪ੍ਰੀਤ ਕਿ ਹੁਣ ਇਹ ਚੀਜ਼ਾਂ ਨਹੀਂ ਰੁਕਣੀਆਂ। ਨਾ ਰੋਕੀ ਬਾਬਾ, ਹੁਣ ਨਾ ਰੋਕਿਆ ਰੁਕਣਾ ਹੀਰ ਨੇ, ਨਾ ਰੋਕੀ ਬਾਬਾ। ਇਹ ਨਹੀਂ ਜੇ ਰੁਕਣਾ, ਹੁਣ ਇਹ ਤੇ ਕੰਮ ਜੀ, ਚੱਲੂਗਾ। ਸੋ ਆਂਦੇ ਹੁੰਦੇ ਜੇ ਇੰਨੇ ਤਾਂ ਹੋਏ ਤੇ ਹੁਣ ਰੱਜ ਕੇ ਸੌਂ ਤੇ ਲਈਏ। ਲੋਕਾਂ ਨੇ ਵੀ ਇਹੋ ਹੀ ਤਮਾਸ਼ਾ ਬਣਾ ਲਿਆ। ਜੀ, ਤੀਰ ਛੱਡੇ ਜਾ ਰਹੇ ਤੇ ਉਹਨਾਂ ਤੀਰਾਂ ਦੇ ਥੱਲੇ ਲੋਕ ਹੀ ਕਰਦੇ ਫਿਰਦੇ ਨੇ। ਤੇ ਦੂਜੀ ਗੱਲ ਗੁਰਪ੍ਰੀਤ, ਕੁਝ ਲੋਕਾਂ ਨੇ ਸਿਆਣਪ ਕੀਤੀ। ਕੁਝ ਮੈਂ ਅੱਜ ਕਿਸੇ ਥਾਂ ਤੇ ਕਿਸੇ ਪਲੇਟਫਾਰਮ ਤੇ ਪ੍ਰੋਗਰਾਮ ਪਿਆ ਕਰਦਾ ਸਾਂ ਤੇ ਉਹਨਾਂ ਦੇ ਵਿੱਚ ਇੱਕ ਕਮੈਂਟ ਆ ਰਿਹਾ ਸੀਗਾ ਗੁਰਪ੍ਰੀਤ। ਉਹ ਕਹਿ ਰਹੇ ਸਨ ਕਿ ਮੈਂ ਹੈਂਡੀਕੈਪਟ ਹਾਂ ਜੀ, ਤੇ ਮੈਂ ਆਪਣੀ ਵਾਈਫ ਨੂੰ ਇਹ ਫਾਰਮ ਨਹੀਂ ਭਰਨ ਦਿੱਤੇ ਕਿ ਜਦ ਤੱਕ ਮੇਰੇ ਸਾਹ ਚੱਲਦੇ ਆ ਕਿਸੇ ਤੋਂ ਮੰਗਣਾ ਨਹੀਂ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਸਰ। ਤਾਂ ਕਹਿਣ ਦਾ ਮਤਲਬ ਹੈ ਕਿ ਬਹੁਤ ਖੁਦਦਾਰ ਲੋਕ ਵੀ ਪਏ ਨੇ,
ਖੁਦਗਰਜ਼ ਲੋਕ ਵੀ ਪਏ ਨੇ। ਤਾਂ ਅਸਲ ਦੇ ਵਿੱਚ ਇਸ ਵਾਰ ਕੁਝ ਲੋਕਾਂ ਨੇ ਤੇ ਅਵੇਅਰਨੈਸ ਦਿਖਾਈ ਆ, ਕੁਝ ਲੋਕਾਂ ਨੇ ਗੰਭੀਰਤਾ ਪੰਜਾਬ ਦੇ ਹਾਲਾਤਾਂ ਦੀ ਸਮਝੀ ਆ, ਪਰ ਕੁਝ ਲੋਕ ਉਹ ਨਕੰਮੇ, ਨਲਾਇਕ, ਨਖਿੱਧ, ਬੇਈਮਾਨ, ਚੋਰ ਟਾਈਪ ਦੇ, ਜਿਨ੍ਹਾਂ ਦੀਆਂ ਆੜਤਾਂ ਚੱਲਦੀਆਂ ਨੇ, ਜਿਨ੍ਹਾਂ ਦੇ ਪੌਸ਼ ਇਲਾਕਿਆਂ ਦੇ ਵਿੱਚ ਬੰਗਲਿਆਂ ਵਰਗੇ ਘਰ ਨੇ, ਉਹਨਾਂ ਦੀਆਂ ਔਰਤਾਂ ਵੀ ਜਾ ਕੇ ਫਾਰਮ ਭਰ ਰਹੀਆਂ ਨੇ। ਫਿੱਟ ਲਾਹਨਤ ਹੈ ਇਹੋ ਜਿਹੇ ਲੋਕਾਂ ਤੇ, ਫਿੱਟ ਲਾਹਨਤ, ਹੁੜਦੂ ਲਾਹਨਤ ਆ, ਧਰਿਗ ਲਾਹਨਤ ਆ। ਤਾਂ ਮਤਲਬ ਕਿ ਇਹੋ ਜਿਹੇ ਲੋਕ ਵੀ ਆ ਕਿ ਜਿਹੜੇ ਹਜ਼ਾਰ ਰੁਪਏ ਪਿੱਛੇ, ਮਤਲਬ ਕਿ ਜਿਨ੍ਹਾਂ ਨੇ ਚੰਗੇ ਵਿਆਜ ਤੇ ਪੈਸੇ ਦਿੱਤੇ ਨੇ, ਚੰਗੀਆਂ ਕਮਾਈਆਂ ਨੇ, ਰਿਚ ਨੰਬਰ 1 ਦੱਸਦੇ ਨੇ ਆਪਦੇ ਆਪ ਨੂੰ ਇਲਾਕੇ ਦੇ। ਤੇ ਉਹ ਵੀ ਲਖਾ ਸਿਧਾਣਾ ਕਹਿ ਰਿਹਾ ਸੀ, ਕਹਿੰਦਾ 55 ਕਿੱਲਿਆਂ ਵਾਲਾ ਇੱਥੇ ਪੁੱਛਦਾ ਫਿਰਦਾ ਸੀ ਤੇ ਫਾਰਮ ਜੀ ਕਿੱਥੋਂ ਭਰੀਏ ਦੱਸੋ। ਕਮਾਲ ਦੀ ਗੱਲ ਹੈ। ਮੈਂ ਕਿਹਾ ਫਾਰਮ ਨਹੀਂ, ਇਹਨੂੰ ਤੇ ਲਹੂ ਦੇ ਘੁੱਟ ਭਰਾ ਦਿਓ, ਕਿਸੇ ਬੰਦੇ ਦਾ ਲਹੂ ਕੱਢ ਕੇ ਪਿਆ ਦਿਓ, ਸ਼ਾਇਦ ਰੱਜ ਜਾਵੇ। ਅਗਲੇ ਨੇ ਕਹਿਣਾ ਭਾਈ ਮੇਰਾ ਹੱਕ ਹੈ, ਦੇ ਰਹੀ ਹੈ ਸਰਕਾਰ, ਕਿਉਂ ਨਾ ਲਵਾਂ। ਨਹੀਂ, ਉਹ ਹੱਕ ਹੈ। ਸਰਕਾਰ ਤੇ ਬਹੁਤ ਕੁਝ ਕਹਿੰਦੀ ਹੈ ਜੀ। ਜੀ ਸਰਕਾਰ ਨੇ ਤੇ ਚੂਹਿਆਂ ਦੀ ਦਵਾਈ ਵੀ ਖੋਲ ਰੱਖੀ ਹੈ, ਉਹਦੇ ਤੇ ਕਿਹੜਾ ਕੋਈ ਪਾਬੰਦੀ ਹੈ। ਜੀ ਆਪਾਂ ਹੁਣ ਚੂਹਿਆਂ ਦੀ ਦਵਾਈ ਖਾ ਕੇ ਮਰ ਜਾਈਏ? ਤਾਂ ਸਾਨੂੰ ਇਹ ਵੇਖਣਾ ਪਵੇਗਾ ਕਿ ਜੇ ਤੁਸੀਂ 1000 ਰੁਪਏ ਤੋਂ ਬਗੈਰ ਸਾਰ ਸਕਦੇ ਹੋ, ਤੁਹਾਨੂੰ 50,000 ਰੁਪਏ ਤੋਂ ਲੈ ਕੇ 5 ਲੱਖ ਦੀ ਇਨਕਮ ਹੈ, ਕੀ ਲੋੜ ਆ? ਘੱਟੋ ਜੀ ਘੱਟ ਤੁਸੀਂ ਤੇ ਸਿਆਣੇ ਬਣੋ ਨਾ। ਆਪਦੇ ਆਪ ਨੂੰ ਤੇ ਬਿਲਕੁਲ ਸ਼ੀਸ਼ੇ 'ਚ ਕਹਿ ਸਕਦੇ ਹੋ ਕਿ ਪਰਮਾਤਮਾ ਨੇ ਹੱਥ ਪੈਰ ਦਿੱਤੇ ਆ, ਪਰਮਾਤਮਾ ਨੇ ਕਾਮਯਾਬ ਕੀਤਾ, ਤਾਂ ਬਾਈ ਸ਼ੁਕਰ ਮਨਾਉਨੇ ਆ। ਅਸੀਂ ਨਹੀਂ ਭੀਖ ਮੰਗਣੀ, ਕਿਉਂਕਿ ਫ੍ਰੀ ਬੀਜ਼ ਤੇ ਅਸੀਂ ਜਿੰਨੇ ਗਿੱਝ ਰਹੇ ਆ ਤਾਂ ਇਹ ਤਾਂ ਸੋਚਣ, ਚਲੋ ਤੁਹਾਨੂੰ ਰਾਈਟ ਦੇ ਦਿੱਤਾ ਸਰਕਾਰ ਨੇ, ਠੀਕ ਆ, ਕਿਉਂਕਿ ਸਰਕਾਰ ਦੇ ਕੋਲ ਇਹਨੂੰ ਦੱਸੋ ਕਿ ਹੋਰ ਤੇ ਕੋਈ ਚਾਰਾ ਰਹਿ ਹੀ ਨਹੀਂ ਗਿਆ। ਹੁਣ ਕੀ ਆ ਅਸਲ ਦੇ ਵਿੱਚ ਇਹ ਹੁੰਦੀ ਆ ਕਿ ਅੱਗੇ ਕੀ ਸੀਗਾ ਕਿ ਇੱਕ ਵਰਗ ਨੂੰ ਦਿੱਤੀ ਜਾਂਦੀ ਸੀਗੀ ਸਹੂਲੀਅਤ, ਤੇ ਦੂਜੇ ਵਰਗ ਦਾ ਨੁਕਸਾਨ ਹੋਏ ਕਰਵਾ ਪੈਂਦੇ ਸਨ ਪੋਲੀਟੀਸ਼ੀਅਨ। ਜੀ ਕਿਉਂ? ਕਿਉਂਕਿ ਉਹ ਕਹਿੰਦੇ ਸਨ ਇਹਨਾਂ ਨੂੰ ਸਾਰਾ ਕੁਝ ਦੇਈ ਜਾਂਦੇ। ਹੁਣ ਜਰਨਲ, ਹੁਣ SC, ਸਾਰਿਆਂ ਨੂੰ ਇੱਕ ਸਾਰ ਦਿੰਦੇ ਆ। ਤਾਂ ਫਿਰ ਜੀ ਸਾਨੂੰ ਤੇ ਘੱਟੋ ਘੱਟ ਇਹ ਵੇਖਣਾ ਪਏਗਾ ਨਾ ਕਿ ਕਲਿਆਣਕਾਰੀ ਯੋਜਨਾਵਾਂ ਯਾਰ ਲੋੜਵੰਦ ਨੂੰ ਜਾਣੀਆਂ ਚਾਹੀਦੀਆਂ। ਜੀ ਤੇ ਉਹ ਪੈਸਾ ਆਉਣਾ ਬਿਲਕੁਲ ਕਿੱਥੋਂ, ਤੁਹਾਨੂੰ ਇਹ ਨਹੀਂ ਸਮਝ। ਬਿਲਕੁਲ ਇਸ ਵਾਸਤੇ ਇਹ ਹੁਣ ਗਾਂ 13,200 ਕਰੋੜ ਰੁਪਈਆ ਲੈਣਗੇ, ਉਹਦੇ ਚੋਂ ਕੁਛ ਦੇਣਗੇ, ਕਰਨਗੇ, ਪਰ ਬੁਰੀ ਹਾਲਤ ਆ। ਦੇਖੋ ਰਾਈਟ ਤੇ ਜ਼ਰੂਰ ਇਹਨਾਂ ਨੇ ਬਣਾ ਦਿੱਤਾ, ਤੁਸੀਂ ਸਾਰੇ ਲੈ ਸਕਦੇ ਹੋ, ਪਰ ਮੈਂ ਸਮਝਦਾ ਕਿ ਜੇ ਬੰਦੇ ਨੇ ਮਤਲਬ ਮਹੀਨੇ ਦਾ 5 ਲੱਖ ਕਮਾ ਕੇ ਨਹੀਂ ਰੱਜਣਾ ਤੇ ਟੈਕਸ ਪੇਅਰਸ ਦੇ ਪੈਸੇ ਨਾਲ ਇਹ ਹਜ਼ਾਰ ਰੁਪਈਆ ਲੈ ਕੇ ਕੀ ਰਾਜੂਗਾ। ਬਾਕੀ ਬਾਈ ਸਿਆਸੀ ਤੌਰ ਤੇ ਇਹਨਾਂ ਨੂੰ ਕੀ ਲਾਹਾ ਮਿਲਦਾ ਹੈ, ਦੇਖਦੇ ਆ ਗੁਰਪ੍ਰੀਤ। ਟਾਈਮ ਆਉਣ ਦਿਓ, ਹਾਲੇ ਸਮਾਂ ਪਿਆ। ਲੋਕ ਜਿਹੜੇ ਆ, ਜੇ ਭਗਵੰਤ ਮਾਨ ਦੀ ਵੀਡੀਓ ਦਾ ਮੁੱਦਾ ਕੁਝ ਘੰਟਿਆਂ 'ਚ ਭੁੱਲ ਸਕਦੇ ਆ, ਤੇ ਹੋ ਸਕਦਾ ਹੈ ਕਿ ਕੱਲ ਨੂੰ ਕੋਈ ਵੱਡਾ ਐਲਾਨ ਕਰ ਦੇਵੇ ਤੇ ਇਹਨੂੰ ਵੀ ਭੁੱਲ ਭੁਲਾ ਜਾਣ। ਪਰ ਪਤਾ ਆਖਰੀ ਸੀ, ਆਖਰੀ ਪਤਾ ਉਹ ਬੋਰੀ ਰੱਖੀ ਹੁੰਦੀ ਤਾਸ਼ ਵਾਲਿਆਂ ਨੇ, ਬੋਰੀ ਤੇ ਡਿੱਗ ਪਿਆ ਆ ਕੇ। ਬਿਲਕੁਲ ਬਿਲਕੁਲ ਪੂਰੀ ਦੇ ਉੱਤੇ ਪੱਤਾ ਤਾਂ ਡਿੱਗ ਗਿਆ, ਪਰ ਇਸ ਨੂੰ ਬਾਕੀ ਵਾਲੇ ਜਿਹੜੇ ਖਿਡਾਰੀ ਨੇ ਉਹ ਰੋਲੀ ਦੱਸ ਰਹੇ ਨੇ। ਚੰਨੀ ਹੁਣੀ ਕਹਿ ਰਹੇ ਸੀ ਵੀ ਭਾਈ ਉਹ ਜਿਹੜੇ ਪੈਸੇ ਨਾਲ ਬਿਜਲੀ ਖਰੀਦਣੀ ਸੀ ਉਹ ਤੁਸੀਂ ਇੱਧਰ ਬੀਬੀਆਂ ਦੇ ਖਾਤੇ 'ਚ ਪਾਤਾ। ਨਹੀਂ, ਇਹ ਤੇ ਨਾ ਬੋਲਣ, ਇਹ ਤੇ ਨਾ ਬੋਲਣ। ਇਹਨਾਂ ਨੇ ਆਪਦੀ ਬੁੜਬਕ, ਇਹਨਾਂ ਨੇ ਬਕਵਾਸ ਜਿਹੜੀ ਹੈ ਲਾਈ ਹੈ, ਬੰਦ ਕਰ ਦੇਣ। ਕਿਉਂਕਿ ਜੇ ਉਹ ਨਹੀਂ ਸੀ ਦਿੰਦੇ ਤੇ ਇਹਨਾਂ ਨੇ ਸੰਘੀ 'ਚ ਗੂਠਾ ਦਿੱਤਾ ਸੀ, ਦੇ 1000 ਰੁਪਈਆ, ਦੇ 1000 ਰੁਪਈਆ। ਤੁਸੀਂ ਤੇ ਮਜਬੂਰ ਕੀਤਾ। ਹਾਂ, ਤੁਸੀਂ ਤੇ ਮਜਬੂਰ ਕੀਤਾ। ਤੁਹਾਨੂੰ ਕੋਈ ਹੱਕ ਨਹੀਂ ਹੈ, ਚੰਨੀ ਹੋਵੇ, ਬਿੱਟੂ ਹੋਵੇ, ਜਿਹੜਾ ਮਰਜ਼ੀ ਹੋਵੇ, ਤੁਸੀਂ ਤੇ ਬੇੜਾ ਗਰਕ ਕੀਤਾ ਹੈ ਪੰਜਾਬ ਦਾ। ਤੁਹਾਨੂੰ ਕੋਈ ਹੱਕ ਨਹੀਂ ਹੈਗਾ ਇਹੋ ਜਿਹੀਆਂ ਗੱਲਾਂ ਕਰਨ ਦਾ। ਇਹ ਤੇ ਹੁਣ ਮੈਂ ਜਿਵੇਂ ਕਿਹਾ ਕਿ ਅੰਨੇ ਹੋਏ ਤੇ ਰੱਜ ਕੇ ਸੌਣ ਲੱਗੇ, ਹੁਣ ਉਹ ਗੱਲ ਬਣ ਗਈ ਆ। ਜਾਣ ਦਿਓ ਜਿੱਧਰ ਨੂੰ ਗੱਡੀ ਜਾਂਦੀ ਆ, ਇਹਨਾਂ ਨੂੰ ਕੋਈ ਡੱਕਾ ਫਰਕ ਨਹੀਂ ਜੇ ਪੈਣਾ। ਇਹ ਚੰਨੀ ਨੇ ਥੋੜੀ ਦੌਲਤ ਬਣਾਈ ਆ, ਚੰਨੀ ਕੋਲ ਪ੍ਰਾਪਰਟੀ ਤੇ ਵੇਖੋ, ਇਹਨਾਂ ਨੂੰ ਕੀ ਲੋੜ ਆ। ਇਹਦੇ ਨਾਂ ਦੇ SC ਆ, ਇਹਦੇ ਨਾਂ ਦੇ SC ਹੈਗੇ ਆ, ਲਾ ਲੈ ਰਹੇ ਆ, ਇਹਨਾਂ ਦੀਆਂ ਪ੍ਰਾਪਰਟੀਆਂ ਤੇ ਚੈੱਕ ਕਰੋ। ਬਿਲਕੁਲ ਇਸ ਵੇਲੇ ਇਹ ਤਾਂ ਇਹਨਾਂ ਨੇ ਤਾਂ ਮਜਬੂਰ ਕੀਤਾ। ਇਹ ਸਗੋਂ ਦੀ ਕਹਿੰਦੇ ਕਿ ਭਾਈ ਵੇਖਿਓ ਕਿਤੇ 1000 ਰੁਪਈਏ ਵਾਲਾ ਕੰਮ ਨਾ ਕਰ ਦਿਓ ਸ਼ੁਰੂ, ਸਾਨੂੰ ਵੀ ਕਰਨਾ ਪਏਗਾ ਮੁੜ ਕੇ, ਤੇ ਫਿਰ ਦੇਣਾ ਕਿੱਥੋਂ ਪੈਸਾ। ਜੇ ਇਹ ਕਹਿ ਰਹੇ ਨੇ ਕਿ ਇਹ ਪੈਸਾ ਹੁਣ ਆ ਇਧਰੋਂ ਰਿਹਾ ਜੀ, ਉਧਰੋਂ ਰਿਹਾ, ਤੇ ਤੁਸੀਂ ਇਹਨਾਂ ਨੂੰ ਮਜਬੂਰ ਕਿਉਂ ਕੀਤਾ? ਪਹਿਲਾਂ ਤੇ ਪੰਜਾਬ ਨੂੰ ਜਵਾਬ ਤੁਸੀਂ ਇਸ ਗੱਲ ਦਾ ਦਿਓ। ਬਿਲਕੁਲ ਬਿਲਕੁਲ
ਵੈਲਫੇਅਰ ਦੇ ਨਾਮ ਤੇ ਸਕੀਮਾਂ ਇਹ ਸ਼ੁਰੂ ਕਰਦੇ ਨੇ, ਪਰ ਉਸ ਦੇ ਵਿੱਚ ਵੈਲਫੇਅਰ ਦੇ ਨਾਲੋਂ ਜ਼ਿਆਦਾ ਕਿਤੇ ਫ੍ਰੀਬੀਜ਼ ਵਾਲਾ ਐਂਗਲ ਛੁਪਿਆ ਹੁੰਦਾ ਹੈ, ਕਿਉਂਕਿ ਨਹੀਂ ਨਹੀਂ ਤਾਂ ਹੀ ਨਹੀਂ ਜੇ ਵੈਲ ਵੈਲਫੇਅਰ ਕਰਨਾ ਹੋਵੇ ਫਿਰ 5 ਸਾਲ ਕੀਤਾ ਜਾਂਦਾ ਹੈ, ਨਹੀਂ ਵੈਲਫੇਅਰ ਸਰ, ਆਖਰੀ ਨਹੀਂ ਤੇ ਨਹੀਂ 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 ਜੀ ਨਹੀਂ ਨਹੀਂ ਜੀ ਰੋਂਗ ਹੈ। ਮੈਂ ਮਾਫ ਕਰਨਾ, ਇਹਦੇ ਨਾਲ ਸਹਿਮਤ ਹੈ। ਵੈਲਫੇਅਰ ਹੋਰ ਚੀਜ਼ ਹੁੰਦੀ ਹੈ। ਜੀ ਵੈਲਫੇਅਰ ਦਾ ਮਤਲਬ ਹੈ ਕਿ ਇੱਕ ਲੋੜਵੰਦ ਨੂੰ, ਜੀ ਇਹ ਵੈਲਫੇਅਰ ਨਹੀਂ, ਇਹ ਵੋਟ ਫੇਅਰ ਆ। ਜੀ ਬਿਲਕੁਲ ਇਹ ਵੋਟ ਖਰੀਦਣ ਦਾ ਹੈ। ਵੈਲਫੇਅਰ ਦਾ ਮਤਲਬ ਹੈ ਕਿ ਸਮਾਜ ਦਾ ਇੱਕ ਐਸਾ ਵਰਗ ਜੋ ਵੰਚਿਤ ਹੈ, ਜੀ ਜਿਸ ਨੂੰ ਲੋੜ ਹੈ, ਉਹ ਕੋਈ ਵੀ ਹੋ ਸਕਦਾ ਹੈ। ਉਹਦੇ ਚ ਕੋਈ ਕਾਰਡ ਹੋਲਡਰ ਹੋ ਸਕਦਾ ਹੈ, ਉਹਦੇ ਵਿੱਚ ਕੋਈ ਬੰਦਾ ਬਈ ਗਰੀਬੀ ਰੇਖਾ ਤੋਂ ਹੇਠਾਂ ਹੋ ਸਕਦਾ ਹੈ, ਕੋਈ ਐਸਟੀ ਹੋ ਸਕਦਾ ਹੈ, ਐਸਸੀ ਹੋ ਸਕਦਾ ਹੈ, ਕੋਈ ਕੈਟਾਗਰੀ ਤੇ ਹੋਵੇ ਨਾ। ਜੀ ਉਸੇ ਬੱਸ ਦੇ ਵਿੱਚ ਲੱਖ ਰੁਪਈਆ ਲੈਣ ਵਾਲੀ ਬੀਬੀ ਬੈਠੀ ਆ ਫ੍ਰੀ ਲੈ ਕੇ ਪਾਸ, ਜੀ ਉਸੇ ਬੱਸ ਦੇ ਵਿੱਚ ਇੱਕ ਬੀਬੀ ਮਸਾਂ ਘਰਾਂ 'ਚ ਪੋਚੇ ਲਾ ਕੇ ਤੇ 5000 ਕਮਾਉਂਦੀ ਆ। ਇਹ ਕਿਹੜਾ ਵੈਲਫੇਅਰ ਹੈ ਬਈ? ਇਹ ਕਿਹੜਾ ਜੀ ਤਰਕ ਸੰਗਤ ਵੈਲਫੇਅਰ ਹੈ? ਕੋਈ ਨਿਆਂ ਬਿਲਕੁਲ ਸੰਗਤ ਨਹੀਂ, ਕੋਈ ਤਰਕ ਸੰਗਤ ਨਹੀਂ ਹੈ। ਬਿਲਕੁਲ ਬਿਲਕੁਲ ਢੁਕਵੀਂ ਗੱਲ ਹੈ, ਬਿਲਕੁਲ ਇਹ ਤਾਂ ਹੈ। ਅੱਗੇ ਵਧੀਏ ਤਾਂ ਪੰਜਾਬ ਕੈਬਨਿਟ ਦੀ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਕਿੰਨੀ ਕੁ ਅਹਿਮ ਹੈ, ਕੀ ਫੈਸਲੇ ਨੇ ਉਸਦੇ? ਬਿਲਕੁਲ ਗੁਰਪ੍ਰੀਤ, ਦੇਖੋ ਪੰਜਾਬ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਹੈ ਉਹ ਅੱਜ ਬੁਲਾਈ ਗਈ ਸੀ। ਵੈਸੇ ਜੇ ਤੁਸੀਂ ਵੇਖੋਗੇ ਨਾ ਤੇ ਇਹ ਖੜੇ ਪੈਰ ਹੀ ਇਹਨਾਂ ਨੇ ਇਹ ਬੁਲਾਈ ਸੀਗੀ। ਮੈਨੂੰ ਲੱਗਦਾ ਕਿ ਹਾਲੇ ਤੱਕ ਫੈਸਲਿਆਂ ਦੀ ਕੋਈ ਸਪਸ਼ਟ ਰਿਪੋਰਟ ਤੇ ਨਹੀਂ ਆਈ ਕਿ ਕੀ ਫੈਸਲੇ ਲਏ ਆ ਕੀ ਨਹੀਂ ਇਹਨਾਂ ਨੇ। ਪਰ ਇਹ ਜ਼ਰੂਰ ਹੈ ਕਿ ਖੜੇ ਪੈਰ ਇਹਨਾਂ ਨੇ ਜੇਕਰ ਕੈਬਨਿਟ ਦੀ ਮੀਟਿੰਗ ਬੁਲਾਈ ਆ ਤਾਂ ਕੁਝ ਨਾ ਕੁਝ ਵੱਡਾ ਕਰਨਗੇ। ਹਾਲੇ ਤੱਕ ਮੈਨੂੰ ਲੱਗਦਾ ਕਿ ਫੈਸਲਿਆਂ ਬਾਰੇ ਇਹਨਾਂ ਨੇ ਕੁਝ ਵੀ ਨਹੀਂ ਦੱਸਿਆ, ਕੁਝ ਵੀ ਜਨਤਕ ਤੌਰ ਤੇ ਮੀਡੀਆ ਦੇ ਵਿੱਚ ਨਹੀਂ ਆਇਆ। ਤਾਂ ਦੇਖੋ ਗੱਲ ਇਹ ਹੈ ਕਿ ਸਰਕਾਰ ਜਿਹੜੀ ਆ ਹੁਣ ਜਿੰਨੇ ਵੀ ਫੈਸਲੇ ਲੈਣੇ ਨੇ ਉਹ ਬਹੁਤ ਜਲਦ ਬਹੁਤ ਕਾਹਲੀ ਨਾਲ ਲਵੇਗੀ ਤਾਂ ਕਿ ਸਮਾਂ ਜਿਹੜਾ ਹੈ ਉਹ ਬਚਾਇਆ ਜਾ ਸਕੇ। ਸੋ ਜਿਵੇਂ ਤਫਸੀਲ ਆਏਗੀ ਆਪਾਂ ਦੇਖਾਂਗੇ। ਪਰ ਅੱਜ ਖੜੇ ਪੈਰ ਇਹ ਜਦੋਂ ਮਤਲਬ ਕਿ ਇਹਨਾਂ ਨੇ ਲਾਂਚ ਕਰ ਦਿੱਤੀ ਸਕੀਮ, ਜਿਹਦੇ ਵਿੱਚ ਕਿਹਾ ਕਿ ਅਸੀਂ 1100 ਕਰੋੜ ਰੁਪਇਆ ਅੱਜ ਟ੍ਰਾਂਸਫਰ ਕਰ ਰਹੇ ਹਾਂ, ਤਾਂ ਨਾਲ ਇਹਨਾਂ ਨੇ ਕਿਹਾ ਕਿ 3 ਮਹੀਨਿਆਂ ਦੇ ਪੈਸੇ ਨੇ ਜੀ। ਫਿਰ ਇਸ ਤੋਂ ਇਲਾਵਾ ਕੁਝ ਬੀਬੀਆਂ, ਉਹਨਾਂ ਨੂੰ ਸਟੇਜ ਤੇ ਬੁਲਵਾਇਆ ਵੀ ਗਿਆ। ਉਹ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਖਬਰ ਆਈ ਸੀ ਕਿ ਅਚਾਨਕ ਕੈਬਨਿਟ ਦੀ ਮੀਟਿੰਗ ਬੁਲਾ ਲਈ ਗਈ ਆ। ਮੀਟਿੰਗ ਕਾਲ ਜ਼ਰੂਰ ਹੋਈ ਆ, ਪਰ ਜਿਵੇਂ ਤਫਸੀਲ ਬਾਹਰ ਆਏਗੀ ਫੇਰ ਹੀ ਪਤਾ ਲੱਗੇਗਾ ਕਿ ਕਿਹੜੇ ਫੈਸਲਿਆਂ ਤੇ ਇਹਨਾਂ ਨੇ ਮੋਹਰ ਲਾਈ ਹੈਗੀ ਆ। ਜੀ ਤੇ ਉਧਰ ਕੇਜਰੀਵਾਲ ਸਾਹਿਬ ਨੇ ਇੱਕ ਵਾਰ ਮੁੜ ਤੋਂ ਸਨਾਤਨੀ ਕਾਰਡ ਖੇਡਿਆ ਹੈ, ਲਗਾਤਾਰ ਹੁਣ ਕੰਮ ਇੱਧਰ ਤੋਂ ਹੀ ਤੁਰ ਪਿਆ ਜ਼ਿਆਦਾ ਇਹਨਾਂ ਦਾ। ਦੇਖੋ ਸ਼ਹਿਰਾਂ ਦੇ ਵਿੱਚ ਇਹ ਜਿਹੜੇ ਹੈਗੇ ਆ ਨਾ ਕੇਜਰੀਵਾਲ, ਇਹ ਉਹੀ ਕੰਮ ਕਰ ਰਹੇ ਨੇ ਜਿਵੇਂ ਆਪਾਂ ਅੱਗੇ ਬੀਤੇ ਦਿਨੀ ਗੱਲ ਕਰਦੇ ਪਏ ਸਾਂ ਕਿ ਦਰਅਸਲ ਇਹ ਬਹੁਤ ਵੱਡਾ ਸਿਆਸੀ ਪਖੰਡ ਕੀਤਾ ਕੇਜਰੀਵਾਲ ਸਾਹਿਬ ਨੇ। ਤਾਂ ਇਹਨਾਂ ਬਾਰੇ ਮੈਂ ਤੁਹਾਨੂੰ ਕੀ ਦੱਸਾਂ, ਇਹ ਤੇ ਏਡੇ ਦੋਗਲੀ ਰਾਜਨੀਤੀ ਕਰਨ ਦੇ ਖਿਡਾਰੀ ਆ ਕਿ ਇਹਨਾਂ ਨੇ ਇੱਕ ਵਾਰੀ ਆਖਿਆ ਸੀਗਾ ਕਿ ਜੇ ਨਹਿਰੂ ਮੰਦਰ ਦੀ ਰਾਜਨੀਤੀ ਕਰਦੇ ਹੁੰਦੇ ਤਾਂ ਬਈ ਅੱਜ ਨੂੰ ਇਸ ਦੇਸ਼ ਦਾ ਕੀ ਹਾਲ ਹੁੰਦਾ। ਇਹਨਾਂ ਨੇ ਕਿਹਾ ਸੀਗਾ। ਕੱਢ ਲਓ ਇਹ, ਕਿਉਂਕਿ ਦੋਗਲੇ ਬਿਆਨ ਇਹਨਾਂ ਦੇ ਤੇ ਬਿਆਨਾਂ ਤੋਂ ਭੱਜਣ ਵਾਲੇ ਵਿਅਕਤੀ, ਇਤਿਹਾਸ ਹੈ ਕੇਜਰੀਵਾਲ ਦਾ। ਸਾਰੇ ਹਿਸਟਰੀ ਕ੍ਰੀਏਟਰ ਨੇ ਇਸ ਮਾਮਲੇ 'ਚ। ਜੀ ਪੰਜਾਬ ਦੀ ਧਰਤੀ ਤੇ ਆ ਕੇ ਇਹਨਾਂ ਨੇ ਕੀ ਕਿਹਾ ਸੀ ਕਿ ਅਸੀਂ ਡੇਰਾਵਾਦ ਦੀ ਰਾਜਨੀਤੀ, ਧਰਮ ਦੀ ਰਾਜਨੀਤੀ ਦੂਰ ਰਾਂਗੇ। ਤੇ ਤੁਸੀਂ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ। ਤਾਂ ਖੈਰ ਅੱਜ ਵੀ ਇਹਨਾਂ ਨੇ ਸਨਾਤਨ ਦਾ ਜ਼ਿਕਰ ਕੀਤਾ ਮੇਰੇ ਖਿਆਲ ਦੇ ਨਾਲ। ਤੇ ਸ਼ਹਿਰਾਂ ਦੇ ਵਿੱਚ ਤੇ ਇਹਨਾਂ ਨੇ ਐਲਾਨੀਆ ਕੈਲੰਡਰ ਬਣਾ ਦਿੱਤਾ ਕਿ ਕਿਹੜੇ ਥਾਂ ਤੇ ਕੀ ਪ੍ਰੋਗਰਾਮ ਹੋਣਾ ਜੀ। ਮੈਨੂੰ ਲੱਗਦਾ ਹੈ ਕਿ ਬਈ ਅੱਜ ਜਿਵੇਂ ਲੁਧਿਆਣੇ ਦੇ ਵਿੱਚ ਗਏ ਤਾਂ ਇੱਥੇ ਇਹਨਾਂ ਨੇ ਸਨਾਤਨ ਭਵਨ ਦੀ ਜਿਹੜੀ ਹੈ ਨਾ ਉਹ ਭੂਮੀ ਪੂਜਨ ਕੀਤਾ ਹੈ। ਸਿਸੋਦੀਆ, ਅਰੋੜਾ, ਬੱਗਾ ਇਹ ਸਾਰੇ ਉੱਥੇ ਮੌਜੂਦ ਸਨ। ਯਾਨੀ ਅਰਵਿੰਦ ਕੇਜਰੀਵਾਲ ਨੇ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਿਹਦੇ ਵਿੱਚ ਮੰਦਿਰਾਂ ਦਾ ਨਿਰਮਾਣ, ਮੰਦਿਰਾਂ ਦੀ ਅਪਗ੍ਰੇਡੇਸ਼ਨ, ਇਸ ਤੋਂ ਇਲਾਵਾ ਨਵੀਆਂ ਫਿਰ ਗੱਲਾਂ ਜਿਹੜੀਆਂ ਕਿ ਇੱਕ ਸ਼ਾਮ ਸ਼ਿਵ ਕੇ ਨਾਮ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਨਈਆ ਮਿੱਤਲ ਦੇ ਮੁਕਾਬਲੇ ਹੰਸਰਾਜ ਰਘੁਵੰਸ਼ੀ ਨੂੰ ਉਤਾਰਨਾ। ਇਹਨਾਂ ਨੇ ਤੇ ਅੱਗੇ ਵੀ ਬੜਾ ਕੁਝ ਕੀਤਾ। ਰਾਮ ਜੀ ਦੇ ਮਤਲਬ ਕਿ ਮੁਕਾਬਲੇ ਲੈ ਸਨ, ਬਜਰੰਗ ਬਲੀ, ਹਨੂਮਾਨ ਚਾਲੀਸਾ ਇਹਨਾਂ ਨੇ ਪੜਿਆ। ਆਪਦਾ ਜਿਹੜਾ ਇਹਨਾਂ ਦਾ ਸੀਗਾ ਅਮਾਨਤੁੱਲਾ ਖਾਨ, ਵਫਾਦਾਰ ਮੁਸਲਿਮ ਵਿਧਾਇਕ ਇਹਨਾਂ ਦਾ, ਜਦੋਂ ਫਸਿਆ ਤੇ ਉਹਨੂੰ ਬਿਲਕੁਲ ਇਹਨਾਂ ਨੇ ਕੰਡ ਕਰ ਲਈ। ਖੈਰ ਇਹਨਾਂ ਨੇ ਅੱਜ ਵੀ ਇਹ ਜਿਹੜਾ ਸਿਲਸਿਲਾ ਹੈ ਬਾਦਸਤੂਰ ਜਾਰੀ ਰੱਖਿਆ ਹੈ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹ ਵੇਖਣਾ ਹੋਏਗਾ, ਪੰਜਾਬ ਦੇ ਹਿੰਦੂ ਨੂੰ ਵੇਖਣਾ ਹੋਏਗਾ ਕਿ ਬਈ ਇਹ ਤਾਂ ਅੱਗੇ ਦੂਜਿਆਂ ਨੂੰ ਤੇ
ਸਿਆਸੀ ਤੌਰ ਤੇ ਠੱਗ ਚੁੱਕੇ ਆ। ਜੀ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਇਹਨਾਂ ਨੇ ਜੱਟਾਂ ਦੇ ਮੁੰਡਿਆਂ ਨੂੰ, ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਵੇਖੋ ਨਾ ਕਿਵੇਂ ਠੱਗਿਆ। ਅੱਜ ਕੀ ਹੋਇਆ, ਵਨਿੰਦਰ ਲੂੰਬਾ ਸ਼ੁਤਰਾਣਾ ਤੋਂ ਜਿਹੜੀ ਪੁਰਾਣੀ ਅਕਾਲੀ ਵਿਧਾਇਕਾ ਸੀ ਸਾਬਕਾ, ਉਹ ਤੇ ਉਹਦਾ ਘਰ ਵਾਲਾ ਸ਼ਾਮਲ ਕਰ ਲਿਆ ਤੇ ਕੁਲਵੰਤ ਗਿਆ। ਕੀ ਉਹਦੀ ਜਗ੍ਹਾ ਤੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਲੀਡਰ ਨਹੀਂ ਸੀ ਬਣ ਸਕਦਾ? ਅਸਲਾਰੀਆ ਉਰੀ ਆ ਕੇ ਲਿਆ ਕੇ ਲਾਏ ਜਾ ਰਹੇ ਆ। ਮਤਲਬ ਕਿ ਇਹਨਾਂ ਦੀ ਰਾਜਨੀਤੀ ਨੇ ਪਹਿਲਾਂ ਸਾਰਿਆਂ ਨੂੰ ਛਲਿਆ ਹੈ, ਤੇ ਜੇ ਹੁਣ ਪੰਜਾਬ ਦਾ ਹਿੰਦੂ ਵੀ ਛਲਿਆ ਜਾਂਦਾ ਤਾਂ ਫਿਰ ਤੇ ਇਲਾਜ ਹੀ ਕੋਈ ਨਹੀਂ। ਆਪਾਂ ਤੇ ਇਸ ਕੌਮ ਨੂੰ ਬੜਾ, ਇਸ ਧਰਮ ਭਾਈਚਾਰੇ ਦੇ ਬੰਦਿਆਂ ਨੂੰ ਬੜਾ ਸਿਆਣਾ ਸਮਝਦੇ ਆ। ਮੇਰੇ ਖਿਆਲ ਦੇ ਨਾਲ ਇਸ ਛਲ ਦੇ ਵਿੱਚ ਆਉਣਗੇ ਨਹੀਂ, ਇਹ ਹੁਣ ਧਰਮ ਦਾ ਸਹਾਰਾ ਲੈਣ ਲੱਗ ਗਏ ਨੇ। ਜੀ, ਜੀ। ਇਸ ਤੋਂ ਅੱਗੇ ਚੱਲੀਏ ਤਾਂ ਬੋਰਵੈਲ ਦੇ ਵਿੱਚ ਜਿਹੜਾ ਬੱਚਾ ਡਿੱਗਿਆ ਸੀ, ਬੀਤੇ ਕੱਲ ਤੋਂ ਹੀ ਲਗਾਤਾਰ ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਉੱਥੋਂ ਕਵਰੇਜ ਆ ਰਹੀ ਹੈ। ਉਸ ਨੂੰ ਨਹੀਂ ਬਚਾ ਸਕੇ ਜੀ? ਦੇਖੋ ਗੱਲ ਇਹ ਆ ਕਿ ਗਰਮੀ ਬਹੁਤ ਆ ਨਾ, 250 ਜੀ, ਫੁੱਟ 200 ਫੁੱਟ ਨੰਨੀ ਜਾਨ ਮਾਸੂਮ ਜਾਨ ਜੇ ਫਸ ਜਾਏਗੀ ਤੇ ਕਿਵੇਂ ਬਚੇਗਾ ਦੱਸੋ? ਜੀ, ਬੋਰਵੈਲ ਤੇ ਮਤਲਬ ਕਿ ਕੁਝ ਇੰਨੀ ਭੀੜੀ ਜਗ੍ਹਾ ਕਿ ਉਹਦੇ ਵਿੱਚ ਕੋਈ ਹੋਰ ਚੱਜ ਦੀ ਮਸ਼ੀਨ ਵੀ ਨਹੀਂ ਜਾ ਸਕਦੀ। ਤਾਂ ਖੈਰ ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਅੰਬਾਲੇ ਕੋਲ ਦਾ ਆ, ਕਿ ਇੱਕ ਬੱਚਾ ਆਪਣੇ ਪਿਤਾ ਦੇ ਨਾਲ ਦਾਦੇ ਦੀ ਰੋਟੀ ਲੈ ਕੇ ਜਾਂਦਾ, ਉਹ ਬੈਠੇ ਆ ਤੇ ਇਹ ਕੋਲ ਖੇਡਣ ਲੱਗ ਜਾਂਦਾ ਹੈ। ਅਚਾਨਕ ਉਹ ਪਿੱਛਾ ਭੌਂ ਕੇ ਪਿਓ ਵਹਿੰਦਾ ਤੇ ਬੱਚਾ ਥੱਲੇ ਡਿੱਗਿਆ ਹੁੰਦਾ ਵਿੱਚ। ਉਸ ਤੋਂ ਬਾਅਦ ਪ੍ਰਸ਼ਾਸਨ ਤੇ ਇਲਾਕਾ ਵਾਸੀ ਹਰਕਤ ਦੇ ਵਿੱਚ ਆਉਂਦੇ ਨੇ, ਪਰ ਗੁਰਪ੍ਰੀਤ ਜੀ ਕੱਢਦਿਆਂ ਬਹੁਤ ਦੇਰ ਹੋ ਗਈ, ਮੁੰਡਾ ਪੂਰਾ ਹੋ ਗਿਆ। ਹੁਣ ਗੱਲ ਜੀ, ਤੇ ਇਹ ਆ ਕਿ ਇਸ ਮਾਮਲੇ 'ਚ ਕਾਰਵਾਈ ਪਤਾ ਨਹੀਂ ਹਰਿਆਣਾ ਸਰਕਾਰ ਨੇ ਕੀਤੀ ਹੈ ਕਿ ਨਹੀਂ ਕੀਤੀ, ਪਰ ਮੇਰਾ ਤੇ ਮੰਨਣਾ ਹੈ ਕਿ ਜੀ, ਜਿਸ ਨੇ ਵੀ ਉਹ ਬੋਰਵੈਲ ਖੁੱਲਾ ਛੱਡਿਆ ਸੀ ਉਹਦੇ ਤੇ ਪਰਚਾ ਹੋਣਾ ਚਾਹੀਦਾ। ਹੂੰ, ਹਰ ਜੀ, ਸਾਲ ਇਸ ਤਰ੍ਹਾਂ ਦੀ ਆਪਾਂ ਘਟਨਾਵਾਂ ਵੇਖਦੇ ਹਾਂ। ਇਹ ਮੱਛੀ ਮੋਟਰਾਂ ਤੇ ਇੰਨਾ ਪੈਸਾ ਲਾ ਦਿੰਦੇ ਨੇ, ਚਾਹੇ ਠੇਕੇਦਾਰ ਹੋਣ ਚਾਹੇ ਕਿਸਾਨ ਹੋਣ। ਕੀ ਗੱਲ ਹੈ ਬਈ, ਬੋਰਵੈਲ ਨਹੀਂ ਬੰਦ ਕੀਤਾ ਜਾ ਸਕਦਾ? ਇਹ ਹੋਰ ਨਹੀਂ ਤੇ ਕੁਝ ਇੱਟਾਂ ਹੀ ਲਾ ਦਿਓ ਆਲੇ ਦੁਆਲੇ ਉਹਦੇ, ਉਹ 100 ਬਿਲਕੁਲ, ਇੱਟ ਹੀ ਥੱਪ ਦਿਓ। ਹਰ ਕੰਮ ਤੁਹਾਡਾ ਸਰਕਾਰ ਕਰਕੇ ਦੇਵੇ। ਆ ਵੀ ਤੁਹਾਨੂੰ ਚਾਹੀਦਾ ਸਰਕਾਰ ਤੋਂ, ਆ ਵੀ ਤੁਹਾਨੂੰ ਚਾਹੀਦਾ, ਆ ਵੀ ਤੁਹਾਨੂੰ ਚਾਹੀਦਾ। ਮੈਂ ਤਾਂ ਕਿ ਸਮਾਜ ਸੇਵੀਆਂ ਨੂੰ ਕਿਹਾ ਕਿ ਹੁਣ ਬੋਰਵੈਲ ਬੰਦ ਕਰਨ ਤੁਰ ਪਓ, ਇਹਨਾਂ ਦੇ ਪੈਸੇ ਮੰਗਾਇਆ ਕਰੋ ਐਨਆਰਆਈਜ਼ ਤੋਂ, ਮੋਟਾ ਨਾਮਾ ਲਿਆ ਤੇ ਫਿਰ ਚੁੱਪ ਕਰਕੇ ਇਹਨਾਂ ਦੇ ਬੋਰਵੈਲ ਬੰਦ ਕਰਨ ਤੁਰ ਪਾਓ। ਕਮਾਲ ਜੀ, ਹੋ ਗਈ ਹੈ ਯਾਰ, ਕਮਾਲ ਹੋ ਗਈ ਹੈ। 10-12 ਸਾਲਾਂ ਬਾਅਦ ਇਹ ਬੱਚਾ ਹੋਇਆ ਸੀ, ਮਾਸੂਮ ਜਿਹਾ ਬੱਚਾ, ਸੋਹਣਾ ਸੁਨੱਖਾ ਬੱਚਾ, 10-12 ਸਾਲਾਂ ਬਾਅਦ ਹੋਇਆ। ਦੁਆਵਾਂ ਕਰ ਕਰਕੇ ਸੁੱਖ ਕੇ ਲਿਆ ਤੇ ਗਿਆ। ਉਹਦੀ ਤਾਂ ਕੋਈ ਗਲਤੀ ਨਹੀਂ। ਕਿ ਬਿਲਕੁਲ, ਸਾਡੇ ਲੋਕ ਨਹੀਂ ਹਟਦੇ, ਇਹ ਸ਼ੇਖੀਆਂ ਵਿਗਾੜਨ ਜੋਗੇ ਆ। ਅਸੀਂ ਬੜੇ ਇਮਾਨਦਾਰ ਆ, ਅਸੀਂ ਬੜੇ ਏਦਾਂ ਉਦਾਂ ਆ। ਆਪ ਦਾ ਕੋਈ ਫਰਜ਼ ਨਿਭਾਉਣਾ ਨਹੀਂ ਤੇ ਕਹਿਣਾ ਬੋਲਣ ਦਾ ਵੀ ਅਧਿਕਾਰ ਮੇਰਾ, ਆ ਵੀ ਲੈਣ ਦਾ ਅਧਿਕਾਰ ਮੇਰਾ, ਆ ਵੀ ਲੈਣ ਦਾ ਅਧਿਕਾਰ ਮੇਰਾ। ਹੁਣ ਦੱਸੋ ਬੋਰਵੈਲ ਕਿਹਨੇ ਬੰਦ ਕਰਨਾ ਹੁੰਦਾ? ਬਿਲਕੁਲ, ਇਸ ਵਾਸਤੇ ਇਹ ਪਰਚਾ ਹੋਣਾ ਚਾਹੀਦਾ। ਜੇ ਇਹਨਾਂ ਦੇ ਘਰਦਿਆਂ ਦਾ ਕੋਈ ਕਸੂਰ ਹੈ ਤੇ ਮੇਰੇ ਖਿਆਲ ਦੇ ਨਾਲ ਬਖਸ਼ਿਓ ਵੀ ਨਹੀਂ ਜਾਣੇ ਚਾਹੀਦੇ, ਕਿਉਂਕਿ ਉਹਨਾਂ ਦੇ ਪੈਰੋਂ ਗਿਆ ਹੈ ਬੱਚਾ। ਬੱਚੇ ਦਾ ਕੀ ਕਸੂਰ ਹੈ? ਇਸ ਵਾਸਤੇ ਇਹ ਬਹੁਤ ਜ਼ਿਆਦਾ ਆਪਾਂ ਦੇਖਦੇ ਹਾਂ ਤੇ ਹੋਰ ਲਾਪਰਵਾਹੀ ਹੁੰਦੀ ਆ, ਹੋਰ ਲਾਪਰਵਾਹੀ ਹੁੰਦੀ ਹੈ। ਹਰ ਸਾਲ ਆਪਣੇ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜੀ। ਜੀ, ਬਿਲਕੁਲ, ਬਿਲਕੁਲ। ਅੱਗੇ ਵਧੀਏ ਤਾਂ ਯੂਰੀਆ ਘੁਟਾਲੇ ਤੇ ਤੁਸੀਂ ਕੱਲ ਚਾਨਣਾ ਪਾਇਆ ਸੀ, ਉਸ ਤੇ ਐਫਆਈਆਰ ਦਰਜ ਹੋ ਗਈ ਹੈ। ਹਾਂਜੀ ਦੇਖੋ, ਪਲਾਂਟ ਦਾ ਜਿਹੜਾ ਮੈਨੇਜਰ ਆ ਸੁਰਜੀਤ ਭਦੌੜ, ਉਹਦੇ ਤੇ ਮੁਕੱਦਮਾ ਦਰਜ ਹੋ ਗਿਆ। ਫਰਮਾਂ ਵਾਲੇ ਕੁਝ ਬੰਦੇ ਜਿਹੜੇ ਨੋਮੀਨੇਟ ਕਰ ਲਏ ਨੇ। ਅੱਛਾ, ਇਹ ਮਿਲਕਫੈਡ ਮਾਰਕਫੈਡ ਇਹ ਅਦਾਰੇ ਉਹੀ ਜਿੱਥੇ ਪੰਜੀਰੀ ਵਾਲਾ ਮਾਮਲਾ ਨਿਕਲਿਆ, ਮਠਿਆਈ ਵਾਲਾ ਮਾਮਲਾ ਨਿਕਲਿਆ, ਵੀ ਘੁਟਾਲਾ ਨਿਕਲਿਆ। ਇਹਦੇ ਵਿੱਚ ਜੀ, ਬਾਈ ਮੁੱਖ ਮੰਤਰੀ ਜਵਾਬਦੇਹ ਨੇ। ਕਮਾਲ ਦੀ ਗੱਲ ਜੀ, ਇਹ ਤੇ ਕਹਿੰਦੇ ਜ਼ੀਰੋ ਟੋਲਰੈਂਸ ਹੈ। ਇੱਥੇ ਇਹਨਾਂ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਸਿਲਸਿਲਾ ਚੱਲ ਰਿਹਾ ਹੇਰਾਫੇਰੀਆਂ ਦਾ। ਤੇ ਮੈਂ ਤੇ ਅੱਗੇ ਹੂੰ, ਕਿਹਾ, ਇੱਕ ਫਰਮ ਦਿੱਲੀ ਦੀ ਆ, ਹਰ ਫਰਮ ਤੁਸੀਂ ਵੇਖ ਲਓ। ਵੀ ਘੁਟਾਲੇ 'ਚ ਕਿਹੜੀ ਸੀ ਫਰਮ? ਉਹ ਵੀ ਬਾਰੀ, ਇੱਕ ਮਾਨਸਾ ਦੀ, ਇੱਕ ਬਾਰੀ। ਇਹ ਸਾਰੀਆਂ ਕੰਪਨੀਆਂ ਸਰ ਬਾਹਰ ਦੀਆਂ ਨੇ ਜ਼ਿਆਦਾ ਫਰੋਡੀ। ਜੀ, ਇਹ ਜਿਹੜੀ ਖੇਡ ਖੇਡੀ ਜਾਂਦੀ ਆ, ਮੈਨੂੰ ਦੱਸੋ ਐਫਆਈਆਰ ਤੇ ਦਰਜ ਕਰ ਲਈ ਇਹਨਾਂ ਨੇ, ਚਲੋ ਕਰਨੀ ਪੈਣੀ ਸੀ। ਇਹ ਘਪਲਾ ਫੜਿਆ ਪਤਾ ਕਿੰਨੇ ਆ? ਸਾਬਕਾ ਡਾਇਰੈਕਟਰ ਨੇ। ਇਹਨਾਂ ਨੇ ਤਾਂ ਘਪਲਾ ਫੜਿਆ ਹੀ ਨਹੀਂ। ਤੇ ਮੈਂ ਤਾਂ ਕਹਿੰਦਾ ਕਿ ਜਾਂਚ ਇਸ ਗੱਲ ਦੀ ਹੋਣੀ ਚਾਹੀਦੀ ਆ ਕਿ ਇਕੱਲੇ ਇਹ ਮੈਨੇਜਰ ਜਿਹੜੇ ਉਹ ਰਲੇ ਫਿਰਦੇ ਸਨ, ਕਿ ਇਹਨਾਂ ਦੇ ਪਿੱਛੇ ਕੋਈ ਸਿਆਸੀ ਤਾਕਤ ਵੀ ਹੈਗੀ ਆ। ਮੈਨੂੰ ਨਹੀਂ ਲੱਗਦਾ ਕਿ ਘਪਲਾ ਦਰ ਘਪਲਾ ਜਿਹੜਾ ਟਪਲਾ ਚੱਲਦਾ ਪਿਆ ਵਾ, ਕਿ ਇਹ ਆਪਣੇ ਪੱਧਰ ਤੇ ਗੇਮ ਚੱਲਦੀ ਆ। ਮੈਨੂੰ ਤੇ ਉਹ ਲੱਗਦਾ
ਕਿ ਇਹਦੇ ਵਿੱਚ ਕੁਝ ਨਾ ਕੁਝ, ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਨੇਤਾ ਸ਼ਾਮਲ ਹੋ ਸਕਦੇ ਆ, ਇਹਦੇ ਵਿੱਚ ਦਿੱਲੀ ਵਾਲੇ ਸ਼ਾਮਲ ਹੋ ਸਕਦੇ ਆ, ਜਾਂਚ ਹੋਣੀ ਚਾਹੀਦੀ ਆ ਇਹਦੇ 'ਚ। ਜੀ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।